ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਟੀਵੀ 84 ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਨਵਜੋਤ ਸਿੰਘ ਹਰੀਕੇ ਤੋਂ। ਤੁਸੀਂ ਵੇਖ ਰਹੇ ਹੋ ਟੀਵੀ 84 ਦਾ ਵਿਸ਼ੇਸ਼ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਜਾਣਦੇ ਹੋ ਕਿ ਅਸੀਂ ਹਰ ਵਾਰ ਦੀ ਤਰ੍ਹਾਂ ਨਵਾਂ ਵਿਸ਼ਾ ਅਤੇ ਨਵੇਂ ਵਿਦਵਾਨ ਨੂੰ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਸ ਵਿਸ਼ੇ ਦੀ ਡੂੰਘਾਈ ਬਾਰੇ ਅਤੇ ਉਸ ਵਿਸ਼ੇ ਦੇ ਵਿੱਚ ਆਉਣ ਵਾਲੇ ਬਦਲਾਵ ਅਤੇ ਉਸ ਵਿਸ਼ੇ ਨਾਲ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਆਉਂਦੇ ਨੇ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਸਰਦਾਰ ਕਮਲਜੀਤ ਸਿੰਘ ਜੀ ਲਾਲੀ, ਜੋ ਕਿ ਗੁਰਮਤਿ ਪ੍ਰਚਾਰਕ ਹਨ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਦੇ ਰੂਬਰੂ ਹੋ ਕੇ ਸੰਗਤਾਂ ਨੂੰ ਗੁਰਮਤਿ ਦ੍ਰਿੜ ਕਰਵਾਉਂਦੇ ਹਨ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਕਮਲਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਲਜੀਤ ਸਿੰਘ ਜੀ, ਅੱਜ ਦਾ ਸਾਡਾ ਵਿਸ਼ੇਸ਼ ਜਿਹੜਾ ਵਿਸ਼ਾ ਹੈ ਉਹ ਹੈ ਡੇਰਾਵਾਦ ਅਤੇ ਦੇਹਧਾਰੀ ਗੁਰੂ ਡੰਮ। ਕਿਉਂਕਿ ਜਦ ਡੇਰਾਵਾਦ ਆਏਗਾ ਤੇ ਫੇਰ ਹੀ ਦੇਹਧਾਰੀ ਗੁਰੂ ਡੰਮ ਆਉਂਦਾ ਹੈ। ਦੇਹਧਾਰੀ ਗੁਰੂ ਡੰਮ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਇਹਦੀ ਜੀ ਸ਼ੁਰੂਆਤ ਜਦੋਂ ਆਪਾਂ ਪਿਛਲੇ ਸਮੇਂ ਤੋਂ ਪਿਛੋਕੜ ਆਪਾਂ ਇਹਦਾ ਵੇਖਾਂਗੇ, ਜੀ ਇਹਨਾਂ ਦਾ ਪਿਛੋਕੜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨਾਲ ਜਾ ਕੇ ਰਲ ਜਾਂਦਾ। ਅੱਛਾ, ਜਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਪ੍ਰਿਥੀ ਚੰਦ ਜੀ, ਅੱਛਾ, ਉਹਨਾਂ ਨੇ ਗੁਰਗੱਦੀ ਦਾ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਵੀ ਹਮਲੇ ਕਰਾਏ। ਠੀਕ ਹੈ ਜੀ। ਉਸ ਤੋਂ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਜਿਹੜਾ ਪੁੱਤਰ ਮਿਹਰਬਾਨ, ਅੱਗੇ ਚਤੁਰਭੁਜ, ਉਹਨਾਂ ਤੋਂ ਗਾਂ ਜਿਵੇਂ ਉਹਨਾਂ ਨੂੰ ਲਾ ਲਈਏ ਕਿ ਉਹਨਾਂ ਕੱਚੀ ਬਾਣੀ ਨਾਨਕ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਲਾ ਕਰਕੇ ਰਚਨੀ ਸ਼ੁਰੂ ਕਰ ਦਿੱਤੀ ਕਿ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਤੇ ਦਸਵੰਧ ਵੀ ਆਪਣੇ ਕੋਲ ਮੰਗਾਉਣੇ ਸ਼ੁਰੂ ਕਰ ਦਿੱਤੇ। ਕਿ ਇੱਕ ਵਕਤ ਵੀ ਐਸਾ ਆ ਗਿਆ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਵੀ ਉਹ ਹਾਲਤ ਆ ਗਈ ਸੀ ਕਿ ਉਹਨਾਂ ਨੂੰ ਸੁਧਾਰਨ ਵਾਸਤੇ ਜਦੋਂ ਸੱਚੇ ਗੁਰਸਿੱਖ ਭਾਈ ਗੁਰਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਜੀ ਨੇ ਉਹਨੂੰ ਸੁਧਾਰਿਆ ਤੇ ਅੱਗੇ ਜਾ ਕੇ ਸੰਗਤਾਂ ਨੂੰ ਸੁਚੇਤ ਕੀਤਾ। ਠੀਕ ਹੈ ਜੀ। ਤੇ ਉਸੇ ਲੜੀ ਦੇ ਵਿੱਚ ਜਦੋਂ ਆਪਾਂ ਅੱਗੇ ਜਾਈਏ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਰਾਮ ਰਾਈਏ ਦੇ, ਉਸ ਤੋਂ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ 22 ਮੰਜੀਆਂ ਸਥਾਪਿਤ ਹੋ ਗਈਆਂ। ਜਦੋਂ ਉਹ ਮੱਖਣ ਸ਼ਾਹ ਲਬਾਣਾ ਜੀ ਆਉਂਦੇ ਆ, ਗੁਰੂ ਲਾਧੋਰੇ ਵਾਲੀ ਗੱਲ ਬਚਨ ਕਰਦੇ ਆ, ਤੇ ਉਸ ਵੇਲੇ ਵੀ ਸੱਚੇ ਗੁਰੂ ਦੀ ਭਾਲ ਦੇ ਵਿੱਚ ਕਿਵੇਂ ਉਹਨਾਂ ਨੂੰ ਕਿੰਨੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤੇ ਉਸ ਤੋਂ ਉਪਰੰਤ ਜੇ ਆਪਾਂ ਲਾਇਆ ਜਾਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਚੁਣੌਤੀ ਦੇਣ ਵਾਸਤੇ ਕਈ ਤਰ੍ਹਾਂ ਦੇ ਸਰਕਾਰਾਂ ਨੇ ਆਪਣੇ ਲੈਵਲ ਦੇ ਉੱਤੇ ਯਤਨ ਕਰਤੇ। 22 ਧਾਰ ਦੇ ਰਾਜੇ ਜਾਂ ਜਿਨ੍ਹਾਂ ਦੀ 6ਵੇਂ ਪਾਤਸ਼ਾਹ ਨੇ ਛਡਾ ਕੇ ਲਿਆਂਦੇ ਸੀ, ਉਹ ਹੀ ਕੱਟੜ ਦੁਸ਼ਮਣ ਬਣ ਗਏ। ਆਪਾਂ ਫਿਰ ਉਸ ਤੋਂ ਅੱਗੇ ਆਈਏ, ਜਿਹੜਾ 78 ਦੇ ਸਾਕੇ ਹੋਏ ਆ, ਉਸ ਤੋਂ ਪਹਿਲਾਂ ਇਹ ਜਿਹੜੇ ਆਪਣੇ ਅੱਜ ਮਹਾਂਪੁਰਖ ਜਾਂ ਸੰਤ ਜਾਂ ਸਿਪਾਹੀ ਆਪਾਂ ਜਿਨ੍ਹਾਂ ਨੂੰ ਅੱਜ ਕਹਿ ਰਹੇ ਆ ਕਿ ਸਾਡੇ ਬ੍ਰਹਮ ਗਿਆਨੀ 108 ਦਾ ਪਹਿਲਾ ਮਤਲਬ ਜਿਹੜੇ ਆਪਾਂ ਉਹਨਾਂ ਨੂੰ ਵੇਖੀਏ 52 ਜਿਹੜੇ ਉਹਨਾਂ ਦੇ ਸਿਮਰ 27 ਸਿਮਰਤੀਆਂ ਇਦਾਂ ਬਣਾ ਕੇ ਇੱਕ ਗਾਇਤਰੀ ਮੰਤਰ ਸਾਰਿਆਂ ਦਾ ਨਿਚੋੜ ਕੱਢ ਕੇ ਕਿ ਐਡਾ ਤਕੜਾ ਇਹ ਵਿਦਵਾਨ ਹੈ। ਉਸਨੇ ਸਾਰਾ ਗਿਆਤਾ ਹੋ ਕਰਕੇ ਉਹਨੂੰ ਗਿਆਨਵਾਨ ਹੈ, ਸੋਝੀ ਆਉਂਦੀ ਹੈ। ਉਹਨੇ 4 ਵੇਦ ਵੀ ਪੜ੍ਹੇ ਆ, ਇਹ ਬੜਾ ਤਕੜਾ ਗਿਆਨਵਾਨ ਹੈ ਤੇ ਉਹ 108 ਦੀ ਉਹਨੂੰ ਪਦਵੀ ਜਾਂ ਪੰਡਤ ਵਿਦਵਾਨ ਉਹਨੂੰ ਕਹਿ ਦਈਦਾ। ਪਰ ਅੱਜ ਮੇਰੇ ਖਿਆਲ ਨਾਲ ਇਹਨੂੰ ਮੂਲ ਮੰਤਰ ਦਾ ਕਿਸੇ ਨੂੰ ਪਾਠ ਸ਼ੁੱਧ ਸੁਣ ਲਈਏ ਤੇ ਇਹਨਾਂ ਨੂੰ ਪਾਠ ਵੀ ਨਹੀਂ ਆਉਂਦਾ ਹੋਵੇਗਾ। ਜੇ ਜਪਜੀ ਸਾਹਿਬ ਦਾ ਮੂੰਹ ਜ਼ੁਬਾਨੀ ਜਾਂ ਜਾਪ ਸਾਹਿਬ ਦਾ ਪਾਠ ਜਾਂ ਕਿਸੇ ਤਰ੍ਹਾਂ ਦੀ ਬਾਣੀ ਆਪਾਂ ਨੂੰ ਸੁਣਾ ਦੇਣ ਤੇ ਮੈਂ ਕਹਾਂਗਾ ਕਿ ਇਹ ਬੜੇ ਤਕੜੇ ਬਹਾਦਰ ਨੇ। ਇਹਨਾਂ ਨੂੰ ਆਪ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰੀ ਪੁਲਿਸ ਨੇ ਇੱਕ ਬਾਬਾ ਫੜਿਆ ਸੀ ਪਿਛਲੇ ਸਮੇਂ ਦੇ ਵਿੱਚ, ਕਾਫੀ ਸਮਾਂ ਹੋ ਗਿਆ, ਉਹਦੇ ਕੋਲੋਂ ਇੱਕ ਜਾਪ ਸਾਹਿਬ ਦਾ ਥਾਣੇਦਾਰ ਨੇ ਪਾਠ ਪੁੱਛਿਆ, ਕਹਿੰਦੇ ਕਿ ਤੂੰ ਜਾਪ ਸਾਹਿਬ ਦਾ ਪਾਠ ਸੁਣਾ ਦੇ ਤੇ ਤੈਨੂੰ ਮੈਂ ਛੱਡ ਦਿਆਂਗਾ, ਤੂੰ ਵਾਕਈ ਬਾਬਾ ਤੈਨੂੰ ਮੈਂ ਮੰਨਾਂਗਾ। ਉਹਨੂੰ ਜਾਪ ਸਾਹਿਬ ਦਾ ਪਾਠ ਨਹੀਂ ਆਇਆ ਤੇ ਉਹਨੂੰ ਛਿੱਤਰ ਖਾਣੇ ਪਵੇ ਤੇ ਮੁੜ ਕੇ ਸਿਫਾਰਸ਼ਾਂ ਦੇ ਤੌਰ ਤੇ ਉਹਨੂੰ ਛੁੱਟਣਾ ਪਿਆ, ਮਤਲਬ ਆਪਦਾ ਖਹਿੜਾ ਛਡਾਉਣਾ ਪਿਆ। ਜੀ, ਦੇਹਧਾਰੀ ਜਿਹੜੀ ਪ੍ਰਥਾ ਹੈ ਇਹਦਾ ਸਬੰਧ ਹੈ ਸਰੀਰ ਦੇ ਨਾਲ, ਕਿ ਸਰੀਰ ਨੂੰ ਅਸੀਂ ਦੇਹ ਕਹਿੰਦੇ ਆ ਤੇ ਕਈ ਲੋਕ ਇਹ ਕਹਿ ਦਿੰਦੇ ਨੇ ਕਿ ਇਹ ਪ੍ਰਗਟ ਗੁਰਾਂ ਕੀ ਦੇਹ ਹੈ। ਮਤਲਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਤੇ ਅੱਜ ਕਈ ਗੁਰਦੁਆਰੇ ਐਸੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈਮੀਨੇਸ਼ਨ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਇਸ਼ਨਾਨ ਕਰਾਉਣ ਲੱਗੇ ਨੇ। ਨਹੀਂ, ਉਹ ਜਿਹੜੀ ਕਾਰਨ ਵਾ ਇਹ ਬਿਲਕੁਲ ਗਲਤ ਵਾ, ਜਿਹੜਾ ਆਪਾਂ ਨੂੰ ਸ਼ਬਦ ਦੇ ਪੁਜਾਰੀ ਬਣਾਇਆ ਗਿਆ। ਜੇ ਹੁਣ ਆਪਾਂ ਇੱਕ ਗੱਲ ਕਰ ਲਈਏ ਕਿ 1430 ਪੰਨੇ ਕੋਈ ਕਾਗਜ਼ ਦੇ ਆਪਾਂ ਲਿਆ ਕੇ ਰੱਖਦੇ, ਕੋਈ ਸਿੱਖ ਮੱਥਾ ਟੇਕੂਗਾ? ਨਹੀਂ ਟੇਕੂਗਾ। ਟੇਕਦਾ ਕਿਹਨੂੰ ਮੱਥਾ ਟੇਕਦਾ ਪਿਆ ਸ਼ਬਦ ਗੁਰੂ ਜਿਹੜਾ ਅੰਦਰ ਗਿਆ। ਹਾਂ, ਜਿੱਥੇ ਜੇ ਸਿੱਧਾਂ ਦੇ ਨਾਲ ਚਰਚਾ ਹੁੰਦੀ ਪਈ ਸਮੇਰ ਪਰਬਤ ਦੇ ਉੱਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ, ਉੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕੇ ਸ਼ਬਦ ਗੁਰੂ
ਸੁਰਤ ਧੁਨ ਚੇਲਾ। ਮਤਲਬ ਸਿੱਧਾ ਨੇ ਸਵਾਲ ਕੀਤਾ ਹਾਂ, ਸੀ ਸਵਾਲ ਜਦੋਂ ਕੀਤਾ ਪਿਆ ਉਹਦੇ ਵਿੱਚ ਜਵਾਬ ਦਿੰਦੇ ਪਏ ਮੇਰਾ ਸ਼ਬਦ ਗੁਰੂ ਹੈ। ਸ਼ਬਦ ਗੁਰੂ ਤੇ ਸਾਰੇ ਜਿਹੜੇ ਬ੍ਰਹਮੰਡੀ ਰਚਨਾ ਦਾ ਜਿਹੜਾ ਮਾਲਕ ਹੈ, ਸਾਰੇ ਸਥਿਤਵ ਹੈ, ਉਹ ਅੱਜ ਵੀ ਬਿਰਾਜਮਾਨ ਹੈ ਤੇ ਪਿਛਲੇ ਸਮੇਂ ਤੋਂ ਬਿਰਾਜਮਾਨ ਰਿਹਾ ਤੇ ਗਾਂ ਰਹਿਣਾ ਹੈ। ਜੇ ਆਪਾਂ ਹੁਣ ਕਹਿ ਦਈਏ ਕਿ ਸ਼ਬਦ ਖੋਲੀਏ ਕਿਸੇ ਚੀਜ਼ ਤੋਂ, ਉਹ ਕੀ ਕਵਾਂਗੇ ਉਹਨੂੰ ਆਪਾਂ? ਉਹ ਖਤਮ ਹੋ ਜਾਵੇਗੀ, ਬਿਲਕੁਲ ਉਹਦਾ ਕੋਈ ਵਜੂਦ ਨਹੀਂ ਰਹਿ ਜਾਵੇ। ਹੁਣ ਜੇ ਕਿਤੇ ਆਪਾਂ ਕੁਰਸੀ ਤੇ ਬੈਠੇ ਆ, ਇਹਦਾ ਨਾਮ ਸ਼ਬਦ ਦਾ ਕਰਕੇ ਪਿਆ। ਜੇ ਸ਼ਬਦ ਹੈ ਤਾਂ ਬ੍ਰਹਿਮੰਡ ਦੀ ਕੋਈ ਨਾ ਕੋਈ ਆਪਾਂ ਚੀਜ਼ ਸਥਾਪਿਤ ਕਰ ਸਕਦੇ ਹਾਂ, ਚਲਾ ਸਕਦੇ ਹਾਂ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਨੂੰ ਅੱਜ ਉਲਝਾਇਆ ਜਾ ਰਿਹਾ, ਕਿਹੜੇ ਤਰੀਕਿਆਂ ਦੇ ਨਾਲ, ਇੱਕ ਮਾਝੀ ਦੀ ਧਰਤੀ ਦੇ ਉੱਤੇ ਬੜਾ ਤਕੜਾ ਡੇਰਾ ਫੈਲ ਗਿਆ, ਜਿਨ੍ਹਾਂ ਨੇ ਭਾਰਤ ਦੇ ਤੇ ਵਿਦੇਸ਼ਾਂ ਦੇ ਕੋਨੇ-ਕੋਨੇ ਤੇ ਆਪਣੇ ਡੇਰਿਆਂ ਦਾ ਵੱਖਰਾ ਰੂਪ ਰੰਗ ਬਣਾ ਲਿਆ। ਉਸ ਦੀ ਜਿਹੜੀ ਆਪਣਾ ਤਕਰੀਬਨ ਜਿਹੜਾ ਸ਼ੁਰੂਆਤ ਹੋਈ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜ਼ਮੀਨ ਤੋਂ ਹੋਈ ਆ। ਉਹਨੇ ਅੱਜ ਜਿਹੜੀ ਡਿਓਲੋਜੀ ਉਹ ਕਿਹੜੀ ਬਣਾਈ ਪਈ ਆ, ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜਾ ਆਪਣਾ ਸਿਧਾਂਤ ਲੈ ਕੇ, ਪਰ ਪ੍ਰਚਾਰ ਕਿਹਦਾ ਹੋ ਰਿਹਾ? ਗੁਰੂ ਡੰਮ ਦਾ। ਉਹਨੂੰ ਕਿਹਾ ਜਾ ਰਿਹਾ ਇਹ ਰੱਬ ਆ। ਜੇ ਪਹਿਲਾਂ 78 ਦੇ ਵਿੱਚ ਨਿਰੰਕਾਰੀ ਵੀ ਆਏ ਆ, ਉਹਨੇ ਵੀ ਕਿਹਾ ਮੈਂ ਇੱਕ ਰੱਬ ਦੇ ਵਿੱਚ, ਆਕਾਸ਼ ਦੇ ਵਿੱਚ ਤੇ ਧਰਤੀ ਦੇ ਵਿੱਚ ਮੈਂ ਥਾਵਾਂ ਤੇ ਮੇਰੇ ਥਰ ਕੇ ਧਰਤੀ ਖਲੋਤੀ ਪਈ ਹੈ। ਤੇ ਉਹ ਅੱਜ ਵੇਖੋ ਲੱਭਦੇ ਪਏ ਕਿਤੇ ਉਹਨਾਂ ਦਾ ਖੁਰਾ ਖੋਜ ਅੱਜ ਮਿਟ ਗਿਆ। ਜੇ ਅੱਜ ਉਹਦਾ ਪਰਿਵਾਰ ਸ਼ਰਾਬ ਪੀ ਕੇ, ਉਹਦਾ ਮੁੰਡਾ ਜਿਹੜੀ ਗੱਡੀ ਉਹਦਾ ਡਰਾਈਵਰ ਚਲਾਉਂਦਾ ਪਿਆ, ਜੇ ਆਪਣੀ ਭਾਰਤ ਦੀ ਕੋਈ ਮਤਲਬ ਇਹ ਪੁਲਿਸ ਰਿਪੋਰਟ ਦਿੰਦੀ ਤੇ ਕੁਝ ਸ਼ੰਕੇ ਹੋ ਸਕਦੇ। ਇਹ ਕੈਨੇਡਾ ਦੀ ਪੁਲਿਸ ਇਹ ਜਿਹੜੀ ਗੱਲ ਕਹਿ ਰਹੀ ਆ ਕਿ ਮਤਲਬ ਉਹਨਾਂ ਦੇ ਜਿਹੜੇ ਉਹਨਾਂ ਨੇ ਡਰਿੰਕ ਕੀਤੀ ਹੋਈ। ਵੇਖੋ ਕਿੱਡੀਆਂ ਮਾੜੀਆਂ ਘਟਨਾਵਾਂ। ਅਸੀਂ ਫਿਰ ਵੀ ਲੋਕ ਭੋਲੇ ਭਾਲੇ ਲੋਕ, ਕਾਹਦਾ ਕਰਕੇ? ਦੁੱਖਾਂ ਦਾ ਕਰਕੇ। ਸਾਡੇ ਆਪਣੀਆਂ ਮਜਬੂਰੀਆਂ ਬਣ ਗਈਆਂ। ਮਜਬੂਰੀ ਕਿਉਂ? ਘਰਾਂ ਦੇ ਵਿੱਚ ਸਾਡੇ ਆ ਕਾਰਨ ਹੀ ਇਹੋ ਜਿਹੇ ਬਣ ਗਏ ਆ। ਸਾਡੇ ਘਰਾਂ ਦੇ ਵਿੱਚ ਬਹੁਤਾ ਜ਼ਿਆਦਾ ਬੀਬੀਆਂ ਨੂੰ ਵਹਿਮ ਭਰਮ ਜ਼ਿਆਦੇ ਹੁੰਦੇ। ਵਹਿਮ ਭਰਮਾਂ ਦਾ ਕਰਕੇ ਸਾਡੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਸਾਨੂੰ ਜ਼ਿਆਦੀਆਂ। ਉਹਨਾਂ ਦੇ ਕਰਕੇ ਅਸੀਂ ਕਿਹੜਾ ਇਲਾਜ ਲੱਭ ਲਿਆ? ਡੇਰਾ ਦਾ। ਕਿਉਂ? ਅੱਜ ਅਸੀਂ ਵੀ ਕੁਝ ਅਵੇਸਲੇ ਹੋਣ ਦਾ ਕਾਰਨ ਵੀ ਸਾਡਾ ਵੀ ਹੈ, ਜਿਹੜੇ ਉਹ ਉਧਰ ਨੂੰ ਜਾ ਰਹੇ ਆ। ਪਰ ਜੇ ਪ੍ਰਚਾਰ ਦੀ ਕਹੀਏ, ਪ੍ਰਚਾਰ ਦੀ ਕੋਈ ਘਾਟ ਨਹੀਂ ਗੀ। ਜੇ ਸੁੱਤਾ ਹੋਇਆ ਬੰਦਾ, ਉਹਨੂੰ ਕਿਸੇ ਤਰੀਕੇ ਦੇ ਨਾਲ ਠਾਇਆ ਜਾ ਸਕਦਾ। ਜਿਹੜਾ ਹੁਣ ਅਵੇਸਲਾ ਹੋਇਆ, ਕਿਸੇ ਤਰੀਕੇ ਦੇ ਨਾਲ ਕੇਸਲ ਮਾਰੀ ਹੋਈ ਆ, ਉਹਨੂੰ ਕਿਸੇ ਤਰੀਕੇ ਦੇ ਨਾਲ ਨਹੀਂ ਠਾਇਆ ਜਾ ਸਕਦਾ। ਹੁਣ ਨੌਜਵਾਨੀ ਵਰਗ ਪੜ੍ਹਿਆ ਲਿਖਿਆ ਇੱਕ ਵਰਗ ਵਾ। ਜੇ ਹੁਣ ਪੜ੍ਹੇ ਲਿਖੇ ਬੰਦਾ ਕਿਸੇ ਨੂੰ ਜਾ ਕੇ ਮੱਥਾ ਟੇਕਦਾ ਪਿਆ, ਉਹਨੂੰ ਤੁਸੀਂ ਪੜ੍ਹਿਆ ਲਿਖਿਆ ਆਖੋਗੇ? ਗੁਰੂ ਕੌਣ ਆ? ਪਹਿਲਾਂ ਆਪਾਂ ਗੁਰੂ ਤੇ ਵਿਚਾਰ ਕਰੀਏ, ਗੁਰੂ ਕੌਣ ਆ? ਹਾਂ, ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੰਦੇੜ ਦੀ ਧਰਤੀ ਤੇ ਇੱਕੋ ਲਫ਼ਜ਼ ਕਹਿ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ। ਇੱਕ ਬੜੀ ਕਮਾਲ ਦੀ ਗੱਲ ਆ ਵੀ ਇੱਥੇ ਨਹੀਂ ਕਿਹਾ ਸਭ ਸਿੱਖਣ ਕੋ ਬੇਨਤੀ ਹੈ, ਇਹ ਨਹੀਂ ਕਿਹਾ। ਉਹਨਾਂ ਕਿਹਾ ਸਭ ਸਿੱਖਣ ਕੋ ਹੁਕਮ ਹੈ, ਕਿਉਂਕਿ ਜਿਹੜਾ ਸਿੱਖ ਹੈ ਨਾ, ਗੁਰੂ ਦਾ ਹੁਕਮ ਮੰਨਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹੁਕਮ ਇੱਕ ਆਪਣੇ ਤੇ ਥੋਪ ਦਿੱਤੀ ਗੱਲ, ਕਿ ਇਹ ਸਿੱਧੀ ਗੱਲ ਨਹੀਂ ਗੀ। ਇਹ ਕਹਿ ਦਿੱਤਾ ਕਿ ਤੁਹਾਨੂੰ ਹੁਣ ਜਿਹੜਾ ਗੁਰੂ ਹੈ ਇਹ ਸੰਦੇਸ਼ ਕੀ ਦਊਗਾ। ਜੇ ਗੁਰੂ ਸਾਹਿਬ ਜੀ ਨੇ ਵੀ ਸੰਦੇਸ਼ ਦਿੱਤਾ ਤੇ ਉਹ ਆਪਣੇ ਸ਼ਬਦ ਦੇ ਰਾਹੀਂ ਦਿੱਤਾ। ਉਹਨਾਂ ਨੇ ਆਪਦੀ ਬਾਣੀ ਦੇ ਰਾਹੀਂ ਦਿੱਤਾ। ਆਪਣੇ ਕੋਲ ਹੁਣ ਐਡਾ ਤਕੜਾ ਸੰਗ੍ਰਹਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ, ਉਹ ਵੇਖੋ ਉਹਦੇ ਵਿੱਚੋਂ ਇੱਕ ਓੰਕਾਰ ਦੀ ਗੱਲ ਆਈ। ਆਪਣੀ ਬਾਣੀ ਇੱਕ ਓੰਕਾਰ ਤੋਂ 18 10 20 ਤੱਕ ਕਾਹਦੀ ਗੱਲ ਕਰਦੀ? ਕਿਰਤ ਕਰੋ, ਨਾਮ ਜਪੋ, ਵੰਡ ਛਕਣ, ਜਿਹੜੇ ਸਿੱਖੀ ਦੇ 3 ਮੁੱਢਲੇ ਉਪਦੇਸ਼ ਹੈ। ਤੇ ਅੱਜ ਆਪਾਂ ਇਹਨਾਂ ਤਿੰਨਾਂ ਨੂੰ ਛੱਡ ਕੇ ਪਾਸੇ ਨੂੰ ਹੋਈ ਜਾ, ਮਤਲਬ ਕਿਤੇ ਨਾ ਕਿਤੇ ਦੇਹਧਾਰੀ ਗੁਰੂਆਂ ਨੂੰ ਜਦੋਂ ਅਸੀਂ ਦੇਖਦੇ ਆ ਕਿ ਸਟੇਜਾਂ ਦੇ ਉੱਤੇ ਉਤਰਦੇ ਨੇ ਤੇ 10-10 ਬੰਦੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਸਰੀਰ ਚੱਕ ਕੇ ਗੱਡੀ 'ਚ ਬਿਠਾਉਂਦੇ ਨੇ। ਕਿਉਂ? ਉਹਨਾਂ ਨੇ ਐਡੇ ਐਡੇ ਤਗੜੇ ਦਿਆਂ ਨੇ, ਖਾ ਕੇ ਫਲ ਫਰੂਟ ਲਿਖ ਕੇ ਦਿੰਦੇ ਨੇ। ਇਹਨਾਂ ਕੋਲ ਬੋਲਿਆ ਆਪ ਨਹੀਂ ਜਾਂਦਾ ਪਿਆ। ਕਿਉਂ? ਇਹ ਲਿਖ ਕੇ ਇਹਨਾਂ ਨੂੰ ਦੇਣਾ ਪੈਂਦਾ ਕਿ ਸਾਨੂੰ ਚਿਤਰੀ ਵਾਲੇ ਕੇਲੇ ਚਾਹੀਦੇ ਆ, ਸਾਨੂੰ ਕਾਲੇ ਅੰਗੂਰ ਲਿਆ ਕੇ ਦਿਓ। ਜਿਹੜਾ ਹੁਣ ਹੋਇਆ ਸੰਤ, ਉਹ ਸਾਦਾ ਪ੍ਰਸ਼ਾਦਾ, ਇਹ ਕਿਹਨਾਂ ਦੇ ਸਿਰ ਤੋਂ ਚੱਲਦਾ ਪਿਆ? ਸਾਡੀ ਜੇਬ ਦੇ ਵਿੱਚੋਂ ਪੈਸਾ ਜਾ ਰਿਹਾ, ਅਸੀਂ ਜਾ ਕੇ ਮੱਥਾ ਟੇਕਦੇ ਪਏ ਆ। ਸਾਡੇ ਭੋਲੇ ਭਾਲੇ ਕੁਝ ਲੋਕ ਜਿਹੜੇ ਗੁੰਮਰਾਹ ਹੋ ਕਰਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਡੇ ਤਕੜੇ ਸਾਡੇ ਗੁਰੂ, ਉਹ ਗਿਆਨ ਗੁਰੂ ਨੂੰ ਛੱਡ ਕੇ ਦੇ ਟਾਰਿਆ, ਜਿਹੜਾ ਨੂੰ ਆਪ ਕੈਂਸਰ ਵਰਗੀਆਂ ਬਿਮਾਰੀਆਂ ਦੇ ਰੋਗ ਹੋਏ ਪਏ ਨੇ। ਇਹਨਾਂ ਦੇ ਐਡੇ ਐਡੇ ਤਕੜੇ ਕੇਸ ਪਰਚੇ ਚੱਲ ਰਹੇ ਨੇ ਅੱਜ ਵੀ। ਉਹ ਕਿਹੜੇ ਪਰਚੇ? ਬਲਾਤਕਾਰਾਂ ਦੇ ਕੇਸ ਐਡੇ ਤਕੜੇ ਆਪਣੇ ਸਾਹਮਣੇ ਪਿਛਲੇ ਸਮੇਂ ਤੋਂ ਕੁਝ ਆ ਰਿਹਾ। ਡੇਰੇ ਦੇ ਵਿੱਚ ਜਦੋਂ ਬੀਬੀਆਂ ਸਾਡੀਆਂ ਧੀਆਂ ਭੈਣਾਂ ਕੋਈ ਸੇਫ ਨਹੀਂ ਗਈਆਂ, 6 ਮਹੀਨਿਆਂ ਦੀਆਂ ਸੇਵਾ ਕਰਨ ਲਈ ਉਹਨਾਂ ਨੂੰ ਭੇਜਿਆ ਜਾ ਰਿਹਾ। 6 ਮਹੀਨੇ ਦੀ ਇੱਥੇ ਸੇਵਾ ਕਰੋ। ਕੀ ਗੱਲ ਸੇਵਾ ਘਰੇ ਬਹਿ ਕੇ ਨਹੀਂ ਕੀਤੀ ਜਾਂਦੀ? ਮਾਤਾ ਪਿਤਾ ਭੁੱਖੇ ਮਰ ਜਾਣ, ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਸੇਵਾ ਨਹੀਂ ਕੀਤੀ। ਕਿਸੇ ਬਾਬੇ ਦੇ ਮਗਰ ਲਾ ਕੇ, ਇੱਕ ਮੇਰੇ ਖਿਆਲ ਨਾਲ 2.5 ਸਾਲ ਤੋਂ ਉੱਪਰ ਹੋ ਗਏ, ਇੱਕ ਗਾਂ ਮਰੀ ਨੂੰ, ਉਹਨੂੰ ਮੈਂ ਗਾਂ ਹੀ ਕਹੂੰਗਾ, ਇਹ ਦੁਆਬੇ ਦੀ ਧਰਤੀ ਦੇ ਉੱਪਰ ਵਾ। ਉਹਨੂੰ 2.5 ਸਾਲ ਹੋ ਗਿਆ, ਉਹਦੇ ਕੋਲ ਪਤਾ ਨਹੀਂ ਕਿੰਨੀਆਂ ਕੁੜੀਆਂ ਉਹਨੇ ਆਪਦੇ ਵੱਸ 'ਚ ਕੀਤੀਆਂ ਪਈਆਂ। ਕਾਹਦਾ ਕਰਕੇ? ਇੱਕ ਅੱਜ ਅਸੀਂ ਮਗਰ ਕਿਹਦਾ ਕਰਕੇ ਲੱਗ ਰਹੇ? ਪੈਸੇ ਦਾ ਕਰਕੇ। ਪੈਸਾ ਹੀ ਸਾਡੇ ਵਿੱਚ ਪ੍ਰਧਾਨ ਹੋਇਆ ਪਿਆ। ਜੇ ਪੈਸੇ ਨੂੰ ਅਸੀਂ ਮੁੱਖ ਰੱਖਿਆ ਪਿਆ ਤੇ ਫਿਰ ਅਸੀਂ ਸੱਚੀ ਗੱਲ ਸਮਝਾਂਗੇ ਕਿ ਅਸੀਂ ਤਾਂ ਉਹ ਗੁਰੂ ਨਾਨਕ ਦੇ ਸਿੱਖ ਨਹੀਂ ਬਣ ਸਕਦੇ। ਮੈਨੂੰ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਯਾਦ ਆ ਗਿਆ। ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਦਾ ਬਚਨ ਹੈ ਕਿ ਲੱਭ ਪਾਪ ਤੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਤੇ ਸਤਿਗੁਰੂ ਨੇ ਅੱਗੇ ਬਚਨ ਵਰਤਿਆ, ਕਾਮ ਨੇਬ ਸਦ ਪੁੱਛੀਏ। ਸਤਿਗੁਰੂ ਕਹਿੰਦੇ ਵੀ ਜਿਵੇਂ ਅਸੀਂ ਕਿਸੇ ਸਿਆਣੇ ਨੂੰ ਸੱਦ ਕੇ ਕੋਈ ਸਲਾਹ ਲੈਂਦੇ ਆ ਨਾ,
ਤੇ ਇੱਥੇ ਕਿਹਨੂੰ ਸੱਦਿਆ ਜਾ ਰਿਹਾ? ਕਾਮ ਨੂੰ ਸੱਦਿਆ ਜਾ ਰਿਹਾ। ਕਾਮ ਨੂੰ ਕਿਹਾ ਜਾ ਰਿਹਾ ਮੈਨੂੰ ਆਣ ਕੇ ਸਲਾਹ ਦੇ। ਕਾਮ ਨੇ ਬਿਲਕੁਲ ਇੱਥੇ ਪ੍ਰਧਾਨ ਹੀ ਝੂਠ ਤੇ ਕੂੜ ਹੋਇਆ ਪਿਆ। ਇਹਨਾਂ ਨੇ ਮਗਰ ਇਹ ਕਾਰਨ ਕੀ ਹੈ, ਇਹਨਾਂ ਦੇ ਡੇਰੇ ਕਿਵੇਂ ਚੱਲ ਰਹੇ ਨੇ? ਜੇ ਹੁਣ ਆਪਾਂ 1921 ਦਾ ਸਾਕਾ ਲਾਈਏ ਅੰਗਰੇਜ਼ਾਂ ਦੇ ਵੇਲੇ ਤੋਂ, ਜੇ ਇਹ ਸੰਤ ਬ੍ਰਹਮ ਗਿਆਨੀ ਜਾਂ ਆਪਣੇ ਆਪ ਨੂੰ ਕਹਾਉਣ ਵਾਲੇ, ਹਾਂ ਮਤਲਬ 1921 ਤੋਂ ਇਹ ਪ੍ਰੋਸੈਸ ਨਹੀਂ, ਉਹ ਤੋਂ ਪਹਿਲਾਂ ਤੋਂ, ਇਹਨਾਂ ਤੋਂ ਪਹਿਲਾਂ ਤੋਂ ਅੰਗਰੇਜ਼ਾਂ ਦੇ ਵੇਲੇ ਤੋਂ ਇਹ ਜਿਹੜਾ ਕਾਰਜ ਸ਼ੁਰੂ ਹੋ ਗਿਆ ਸੀ। 1921 ਤੇ ਆ ਕੇ ਤੇ ਮਹੰਤਾਂ ਨੂੰ ਇਹ ਜਿਹੜੀ ਚੌਧਰੀ ਪੁਣਾ ਦਿੱਤਾ ਗਿਆ। ਇਹ ਜਿਹੜੇ ਫੌਜਾਂ ਦੇ ਵਿੱਚ ਸੇਵਾ ਕਰ ਰਹੇ ਸੀ, ਜਿਹੜੇ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਜਾਂ ਉਸ ਤਰ੍ਹਾਂ ਆ ਗਏ, ਆਪਦੇ ਆਪ ਨੂੰ ਉੱਥੇ ਕਹਿ ਦਿੱਤਾ ਕਿ ਅਸੀਂ ਬੰਦਗੀ ਦੇ ਨਾਲ ਜੁੜੇ ਪਏ ਸੀ, ਅਸੀਂ ਫੌਜ ਦੇ ਵਿੱਚ ਵੀ ਉਹਨਾਂ ਦੀ ਹਾਜ਼ਰੀ ਹੈ, ਇੱਧਰ ਸੰਤ ਬਣਾ ਕੇ ਭੇਜਿਆ, ਇੱਧਰ ਸੰਤ ਬਣਾ ਕੇ ਉਹ ਸਰਕਾਰੀ ਤੌਰ ਤੇ ਇੱਧਰਲੇ ਬੰਨੇ ਭੇਜਿਆ ਗਿਆ। ਮਤਲਬ ਇਹਦੇ ਪਿੱਛੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇਹ ਸੰਤ ਆ ਰਿਹਾ ਹੈ ਉਹਨੂੰ ਸਰਕਾਰੀ ਤੌਰ ਤੇ ਤਿਆਰ ਕਰਕੇ ਭੇਜਿਆ ਜਾ ਰਿਹਾ। ਹਾਂ, 1849 ਦੇ ਵਿੱਚ ਸਿੱਖ ਰਾਜ ਦਾ ਜਿਹੜਾ ਸਮਾਪਤੀ ਦਾ ਵੇਲਾ ਆ ਗਿਆ। ਬਹੁਤ ਜਿਹੜਾ ਉਹਨਾਂ ਨੇ ਆਪਣੇ ਡੋਗਰਿਆਂ ਦੇ ਗਦਾਰਾਂ ਦਾ ਕਰਕੇ ਜਿਹੜਾ ਸਮਾਂ, ਬਹੁਤ ਸਮਾਂ, ਉਹ ਸਮੇਂ ਨੂੰ ਅਸੀਂ ਭੁਲਾਇਆ ਨਹੀਂ ਜਾ ਸਕਦਾ। ਐਡਾ ਕਠਿਨਾਈ ਵਾਲਾ ਸਮਾਂ ਸਿੱਖ ਪੰਥ ਦਾ, ਕਿੱਥੇ ਸਾਰੀ ਦੁਨੀਆ ਦੇ ਵਿੱਚ ਇਹਦਾ ਨਾਂ ਅੱਜ ਰਾਜ ਨੂੰ ਯਾਦ ਕੀਤਾ ਜਾਂਦਾ, ਰਾਜ ਖਾਲਸਾ ਦਰਬਾਰ ਜਿਹਨੂੰ ਕਿਹਾ ਜਾਂਦਾ ਸੀ। ਤੇ ਪਰ ਉਹ ਜਿਹੜਾ ਅੱਜ ਦਰਬਾਰ ਕਿੱਧਰਲੇ ਬੰਨੇ ਨੂੰ ਮੋੜ ਕਰ ਗਿਆ, ਉਹ ਕਿਸੇ ਵੀ ਤਰ੍ਹਾਂ ਵੀ ਅਚਨਚੇਤ, ਜਾਂ ਉਸ ਦੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਆਪਾਂ ਵੇਖ ਲਈਏ ਕਿ ਉਹਨਾਂ ਦੀ ਜ਼ਿਆਦੀ ਵਿਸ਼ਵਾਸੀ ਡੋਗਰਿਆਂ ਤੇ ਕਾਰਨ ਇਹਦਾ, ਉਹਨਾਂ ਦੀ ਕੁਛ ਨਲਾਇਕੀਆਂ, ਉਹ ਤੋਂ ਅਗਲੇ ਬੰਨੇ ਆਪਾਂ ਨੂੰ ਚੱਲਣ ਦਾ ਆਪਾਂ ਜਦੋਂ ਕਰਾਂਗੇ, ਰੋਕ ਕਰਾਂਗੇ। ਅੰਗਰੇਜ਼ਾਂ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਜੇ ਮਹਾਰਾਜਾ ਜਿਹੜਾ ਇਹਨਾਂ ਦੇ ਫੌਜਾਂ ਅੰਤ ਨੂੰ ਜਿੱਤ ਕੇ ਹਾਰੀਆਂ, ਇੱਕ ਸਰਦਾਰ ਬਾਜੋਂ, ਸਰਦਾਰ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਗਿਆ, ਉੱਥੇ ਫੌਜਾਂ ਫਿਰ ਵੀ ਜਿੱਤ ਕੇ ਅੰਤ ਨੂੰ ਹਾਰਦੀਆਂ, ਸਾਨੂੰ ਗੋਲਿਆਂ ਦੇ ਨਾਲ, ਤਲਵਾਰਾਂ ਦੇ ਨਾਲ, ਟੈਂਕਾਂ ਦੇ ਨਾਲ, ਕਿਸੇ ਤਰੀਕੇ ਦੇ ਨਾਲ, ਹਰ ਯਤਨ ਦੇ ਨਾਲ ਇਹਨਾਂ ਨੇ ਮਾਰ ਕੇ ਸਾਨੂੰ ਵੇਖ ਲਿਆ, ਪਰ ਨਹੀਂ ਮਰੇ। ਉਹਨਾਂ ਨੇ ਇੱਕ ਤਰੀਕਾ ਬਣਾਇਆ ਕਿ ਗੁਰੂ ਕੀ ਹੈ, ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ, ਜਿਹੜਾ ਅਗਿਆਨਤਾ ਦੇ ਹਨੇਰੇ ਤੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਸਾਡੇ ਨਾਲਾਂ ਦੇ ਵਿੱਚ ਚਾਨਣ ਕਰ ਦੇਵੇ ਕਿ ਸੱਚ ਦਾ ਪ੍ਰਕਾਸ਼ ਕੀ ਹੈ। ਅੱਜ ਦੁਨੀਆ ਦੀ ਸਿਆਸਤ ਕਿਹੜੇ ਚੀਜ਼ ਦੇ ਨਾਲ ਚੱਲ ਰਹੀ ਪਈ ਹੈ, ਉਸ ਦੇ ਵਿੱਚ ਭਾਰਤ ਦੀ ਸਾਰਿਆਂ ਤੋਂ ਘਟੀਆ ਕਿਸਮ ਦੀ ਸਿਆਸਤ। ਅੱਜ ਸਿੱਖਾਂ ਨੂੰ ਕਿਉਂ ਇਸ ਦਾ ਨਿਸ਼ਾਨਾ ਬਣਾਇਆ ਜਾ ਰਿਹਾ? ਕਿਉਂ? ਜੇ ਬੁੱਧ ਧਰਮ ਨੂੰ ਇਹ ਖਾ ਗਏ, ਜੇ ਇਹਨਾਂ ਨੇ ਜੈਨ ਧਰਮ ਆਇਆ, ਯੋਗ ਮਤ ਆਇਆ, ਇਹਨਾਂ ਨੂੰ ਵੀ ਇਹ ਹਜਮ ਕਰ ਗਏ। ਇਹਨਾਂ ਦੀ ਇੱਕ ਨਾ, ਇਹ ਕੋਈ ਧਰਮ ਨਹੀਂ ਹੈਗਾ, ਇਹ ਪੁਰਾਤਨ ਸਮੇਂ ਦੇ ਵਿੱਚ ਕੋਈ ਧਰਮ ਨਹੀਂ ਹੈਗਾ। ਇਹਨਾਂ ਨੇ ਆਪਦਾ ਵੱਖਰੇ ਤਰੀਕੇ ਨਾਲ ਵੱਡਾ ਜਿਹੜਾ ਬਣਾਇਆ ਪਿਆ ਰਾਹੁਲ ਜੀ, ਉਸ ਨੂੰ ਹਰੇਕ ਤਰੀਕੇ ਨੂੰ ਇਹ ਜਜ਼ਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਾਡੇ ਦਰਸ਼ਕ ਭਾਈ ਕਮਲਜੀਤ ਸਿੰਘ ਜੀ ਪਾਸੋਂ ਬੜੇ ਜਜ਼ਬੇ ਭਰਪੂਰ ਵਿਚਾਰ ਸਰਵਣ ਕਰ ਰਹੇ ਨੇ ਕਿ ਕਿਵੇਂ ਦੇਹਧਾਰੀ, ਕਿਵੇਂ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੀ ਫੌਜ ਵਿੱਚੋਂ ਸੰਤ ਬਣਾ ਕੇ ਭੇਜਿਆ ਤਾਂ ਕਿ ਇਹਨਾਂ ਲੋਕਾਂ ਨੂੰ ਸਰੀਰ ਨਾਲ ਫਿਰ ਤੋਂ ਜੋੜਿਆ ਜਾਵੇ, ਜਦ ਕਿ ਬਾਬੇ ਨਾਨਕ ਜੀ ਨੇ ਇਹਨੂੰ ਸਰੀਰ ਨਾਲੋਂ ਨਹੀਂ ਸੀ ਜੋੜਿਆ, ਸ਼ਬਦ ਨਾਲ ਜੋੜਿਆ ਸੀ। ਸੋ ਇਹ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਹਾਂਜੀ, ਬ੍ਰੇਕ ਤੋਂ ਬਾਅਦ ਆਪ ਸਭ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਅਸੀਂ ਗੱਲਬਾਤ ਕਰ ਰਹੇ ਸੀ ਡੇਰਾਵਾਦ ਗੁਰੂਡਮ, ਸ਼ਬਦ ਗੁਰੂ ਜਾਂ ਦੇਹ ਗੁਰੂ ਹੈ, ਅਸੀਂ ਉਸ ਤੇ ਗੱਲਬਾਤ ਕਰ ਰਹੇ ਸੀ। ਸਾਡੇ ਨਾਲ ਜੁੜੇ ਹੋਏ ਹਨ ਭਾਈ ਕਮਲਜੀਤ ਸਿੰਘ ਜੀ, ਜਿਹੜੇ ਸਾਨੂੰ ਇਸ ਵਿਸ਼ੇ ਦੇ ਉੱਤੇ ਚਾਨਣ ਪਾ ਰਹੇ ਨੇ। ਸੋ ਕਮਲਜੀਤ ਸਿੰਘ ਜੀ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਦੇਹ ਨੂੰ ਤਿਆਗ ਕੇ, ਜਿਵੇਂ ਸਤਿਗੁਰੂ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ, ਕਿ ਇਹ ਸੰਸਾਰ ਸਾਰਿਆਂ ਨੇ ਆਉਣਾ ਜਾਣਾ, ਉਹ ਗੁਰੂ ਉਪਦੇਸ਼ ਦਿੰਦਾ ਹੈ। ਅੱਜ ਉਸੇ ਗੁਰੂ ਦੀਆਂ ਹੀ, ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਬਣਾ ਕੇ ਤੇ ਉਹਨੂੰ ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਦੇਹਧਾਰੀ ਦਾ ਤੇ ਸ਼ਬਦ ਗੁਰੂ ਦਾ ਕੀ ਫਾਇਦਾ ਹੈ, ਦੇਹਧਾਰੀ ਦਾ ਕੀ ਨੁਕਸਾਨ ਹੈ? ਹੁਣ ਵੇਖੋ, ਆਪਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਥਾਪਿਤ ਘਰਾਂ ਦੇ ਵਿੱਚ ਵੀ, ਜਾਂ ਆਪਾਂ ਪਾਠ ਕਰਦੇ ਹਾਂ ਰੋਜ਼ਾਨਾ, ਪਾਠ ਕਰਦਾ, ਉਹਦੇ ਵਿੱਚੋਂ ਸਾਨੂੰ ਕਿਸੇ ਨਾ ਕਿਸੇ ਹਰੇਕ ਪੰਕਤੀ ਦੇ ਵਿੱਚੋਂ ਗਿਆਨ ਮਿਲਦਾ। ਗਿਆਨ ਜਾਂ ਸੁੱਤੇ ਪਏ, ਜਦੋਂ ਸਤੇ ਸਿੱਧ, ਜਾਂ ਬੰਦਾ ਕਿਸੇ ਵੇਲੇ ਵੀ ਉਹ ਗਿਆਨ ਨੂੰ ਆਪਦੇ ਤਰੀਕੇ ਦੇ ਉੱਤੇ ਅਪਣਾ ਸਕਦਾ, ਕਿਸੇ ਵੇਲੇ ਵੀ। ਹੁਣ ਗਿਆਨ ਇੱਕ ਪਾਸੇ ਉਹ ਬਾਬਾ ਹੈ ਜਿਨ੍ਹਾਂ ਦੇ ਉੱਤੇ ਪਰਚੇ ਵੀ ਹੈ, ਉਹ ਜ਼ਮੀਨਾਂ ਪਿੱਛੇ ਲੜਦੇ ਪਏ ਨੇ, ਬਲਾਤਕਾਰਾਂ ਦੇ ਕੇਸ ਉਹਨਾਂ ਤੇ ਚੱਲਣ ਦੇ ਨੇ, ਐਡੇ ਐਡੇ ਵੱਡੇ ਕਿਸਮ ਦੇ ਉਹਨਾਂ ਤੇ
ਕਿਸੇ ਨਾ ਕਿਸੇ ਤਰ੍ਹਾਂ ਦੇ ਵਿੱਚ ਉਹਨਾਂ ਦੇ ਇਲਜ਼ਾਮ ਕੋਈ ਨਾ ਕੋਈ ਹੈ। ਕੋਈ ਵੀ ਇਹਨਾਂ ਦੇ ਚਿੱਟਾ ਕਪੜਾ ਇਹੋ ਜਿਹਾ ਨਹੀਂ ਜਿੱਤੇ ਦਾਗ ਨਹੀਂ ਲੱਗਾ, ਕਿਉਂਕਿ ਸਰੀਰ ਹੈ, ਸਰੀਰ ਨੇ ਕੁਝ ਨਾ ਕੁਝ ਕਰਨਾ ਕਰਨਾ। ਪਰ ਇਹ ਸਰੀਰ ਐਸੇ ਘਟੀਆ ਕਿਸਮ ਦੇ ਨੇ ਕਿ ਜਿਹੜਾ ਆਪਾਂ ਨੂੰ ਜਿਹੜੀਆਂ ਧੀਆਂ ਭੈਣਾਂ ਨੂੰ ਇਹ ਇਸ ਤਰੀਕੇ ਦੇ ਨਾਲ ਲਾਉਣ ਵਾਸਤੇ ਆਏ ਪਏ ਨੇ। ਇਹਨਾਂ ਡੇਰਿਆਂ ਦੇ ਵਿੱਚ ਕਾਰੋਬਾਰ ਵੀ ਇਸ ਤਰੀਕੇ ਦੇ ਕਈਆਂ ਥਾਵਾਂ ਤੇ ਚੱਲ ਵੀ ਰਹੇ। ਕਈਆਂ ਡੇਰਿਆਂ ਦੇ ਵਿੱਚੋਂ ਲੜਕੀਆਂ, ਜਿਵੇਂ ਰਾਮਪਾਲ ਬਾਬਾ ਫੜਿਆ ਗਿਆ ਸੀ ਤੇ ਕਿੰਨੀਆਂ ਲੜਕੀਆਂ ਨੂੰ ਛੁਡਾਇਆ। ਇਹ ਵੇਖੋ ਤੁਸੀਂ, ਇਹ ਪੰਜਾਬ ਦੇ ਵਿੱਚ ਵੀ ਇਹੋ ਕੁਝ ਹੋ ਰਿਹਾ, ਸਿਰਫ ਇੱਕ ਪਰਦਾ ਪਿਆ। ਜਦੋਂ ਇਹ ਪਰਦੇ ਨੂੰ ਤੁਸੀਂ ਚੱਕੋਗੇ ਇਹਦੇ ਵਿੱਚੋਂ ਕਈ ਕੁਝ ਨਿਕਲਣ ਦੇ ਆਸਾਰ ਹੈ ਤੇ ਹੈ ਨਾ। ਆਉਣ ਵਾਲਾ ਸਮਾਂ ਇਹ ਬੜੇ ਜੋਖਮ ਭਰਿਆ ਤੇ ਆਪਾਂ ਨੂੰ ਇਸ ਵਾਸਤੇ ਸਮਝਣ ਦੀ ਲੋੜ ਚਾਹੀਦੀ। ਠੀਕ ਹੈ, ਮਤਲਬ ਸ਼ਬਦ ਗੁਰੂ ਦਾ ਮੈਂ ਸਵਾਲ ਤੁਹਾਨੂੰ ਕੀਤਾ ਸੀ ਕਿ ਸ਼ਬਦ ਗੁਰੂ ਦਾ ਕੀ ਹੁਣ ਫਾਇਦਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹਨਾਂ ਦੀ ਬਾਣੀ ਹਰੇਕ ਲੜਕੀ ਜਾਂ ਲੜਕਾ ਜਾਂ ਕੋਈ ਵੀ ਗੁਰਸਿੱਖ ਜਾਂ ਗੈਰ ਸਿੱਖ, ਕਿਸੇ ਭਾਵੇਂ ਮੁਸਲਮਾਨ ਪੜ੍ਹੇ, ਭਾਵੇਂ ਸਿੱਖ ਪੜ੍ਹੇ, ਭਾਵੇਂ ਹਿੰਦੂ ਪੜ੍ਹੇ ਜਾਂ ਬੁੱਧ ਪੜ੍ਹੇ ਜਾਂ ਜੈਨੀ ਪੜ੍ਹੇ ਜਾਂ ਈਸਾਈ ਪੜ੍ਹੇ, ਕੋਈ ਵੀ ਪੜ੍ਹੇ ਉਸ ਨੂੰ ਇਸ ਤੋਂ ਗਿਆਨ ਮਿਲਦਾ, ਉਸ ਤੋਂ ਇਹਨੂੰ ਮਿਠਾਸ ਆਉਂਦੀ ਹੈ, ਇੱਕ ਫੁੱਲ ਦੀ ਖੁਸ਼ਬੂ ਮਿਲਦੀ ਪਈ ਹੈ। ਉਹਨੂੰ ਕਾਹਦੀ ਖੁਸ਼ਬੂ ਮਿਲਦੀ? ਏਕਤਾ ਦੀ। ਏਕ ਪਿਤਾ ਏਕ ਸਕੇਹਾ ਬਾਰਕ, ਤੇ ਸਾਰੀਆਂ ਸਰਹੱਦਾਂ ਨੂੰ ਤੋੜਦੀ ਪਈ ਹੈ ਬਾਣੀ। ਫਿਰ ਉਸ ਤਰੀਕੇ ਦੇ ਨਾਲ ਜੇ ਕਿਸੇ ਬਾਬੇ ਦੇ ਕੋਲੋਂ ਉਪਦੇਸ਼ ਲੈਣ ਜਾਊਗੀ, ਹੁਣ ਕੁਰਲ ਲਕੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ, ਇਹ ਕੰਨਾਂ ਦੇ ਵਿੱਚ ਕੀ ਕਹਿੰਦੇ ਇਹਨਾਂ ਨੂੰ ਪਤਾ ਨਹੀਂ, ਕੋਈ ਲੱਗਦਾ ਜਾਂ ਪਤਾ ਨਹੀਂ ਕੀ ਕਹੀ ਜਾਂਦੇ ਪਏ ਨੇ। ਇਹਨਾਂ ਦੀ ਬਾਣੀ ਕੱਚੀ ਤਰੀਕੇ ਦੇ ਨਾਲ ਕੀ ਇਹ ਉਪਦੇਸ਼ ਕੀ ਦੇ ਰਹੇ ਨੇ। ਇੱਕ ਮੁੱਖ ਦੇ ਉਹੋ ਹੀ ਬੰਦਾ ਜਦੋਂ ਉਹਦੇ ਕੋਲ ਧੀ ਭੈਣ ਕੱਲੀ ਜਾਂਦੀ ਪਈ ਹੈ, ਉਹਦੀ ਅੱਖ ਮੈਲੀ ਹੈ। ਕਿਉਂ? ਅਸੀਂ ਸੇਫ ਕਿਵੇਂ ਆ? ਸਾਨੂੰ ਅੱਜ ਸਮਝਣਾ ਪਵੇਗਾ। ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਸੇਫ ਹਾਂ। ਭਾਵੇਂ ਰਾਤ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਰਹੋ, ਉੱਥੇ ਪਾਠ ਕਰੋ, ਉੱਥੇ ਤੁਸੀਂ ਗਿਆਨ ਲਓ। ਇਹਨਾਂ ਦੇ ਕੋਲ ਗਿਆਨ ਇਹ ਕਿਹੜਾ ਲੈਂਦੇ ਪਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਜਦੋਂ ਉਸ ਗਿਆਨ ਨੂੰ ਅੱਗੇ ਜਾ ਕੇ ਦੱਸਦੇ ਆ, ਸਾਡੇ ਵੀ ਜਿਹੜੇ ਭੋਲੇ ਭਾਲੇ ਲੋਕ ਕਹਿੰਦੇ ਬਾਬਾ ਜੀ ਬੜੇ ਵਿਦਵਾਨ ਨੇ। ਬਾਬਾ ਜੀ ਕਿਉਂ ਵਿਦਵਾਨ? ਤੇ ਉਹ ਆਪੇ ਨੇ ਗਿਆਨ ਚੋਰੀ ਕੀਤਾ ਹੋਇਆ। ਜੇ ਤੇ ਉਹਦਾ ਕੋਈ ਆਪਦੀ ਕੋਈ ਚੀਜ਼ ਹੈ ਤੇ ਸਾਡੇ ਕੋਲ ਸਾਹਮਣੇ ਰੂਪ ਦੇ ਵਿੱਚ ਪ੍ਰਗਟ ਕਰ। ਇਹਨਾਂ ਦੇ ਕੋਲ ਆਪਦੇ ਕੋਲ ਕੱਖ ਵੀ ਨਹੀਂ ਆਪਦਾ, ਇਹ ਸਿਰਫ ਇੱਕ ਝੋਲੀ ਚੁੱਕ ਜਿਵੇਂ ਤਰੀਕਾ ਇਹਨਾਂ ਨੇ ਅਪਣਾਇਆ ਪਿਆ। ਇਹਨਾਂ ਨੂੰ ਇੱਕ ਤਰੀਕੇ ਦੀ ਸ਼ੈ ਹੈ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਆਪਾਂ ਮਸਲਾ ਵੇਖੀਏ, ਉਹਨਾਂ ਦੀ ਇਹ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਉਡਾਇਆ ਜਾ ਰਿਹਾ। ਇੱਕ ਬਾਬਾ ਕੋਈ ਇਹੋ ਜਿਹਾ ਕੋਈ ਦੋ ਚੋਂ ਨੂੰ ਵਿੱਚੋਂ ਕੋਈ ਛੱਡ ਕੇ ਕੋਈ ਇਹੋ ਜਿਹੀ ਕੋਈ ਵੱਡੇ ਡੇਰੇ ਜਿਹੜੇ ਇਹਨਾਂ ਨੇ ਕੋਈ ਹਾਂ ਦਾ ਨਾਰਾ ਮਾਰਿਆ ਹੋਵੇ ਕਿ ਮਤਲਬ ਕੋਈ ਵੀ ਬਾਹਰ ਨਹੀਂ ਆਇਆ, ਕੋਈ ਬਾਹਰ ਨਹੀਂ ਆਇਆ। ਸੰਗਤਾਂ ਨੇ ਆਪ ਦੇਖ ਲਿਆ ਕਿ ਜਿਨ੍ਹਾਂ ਬਾਬਿਆਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪ ਮੱਥਾ ਟੇਕਦੇ ਰਹੇ, ਉਹਨਾਂ ਨੇ ਸੰਗਤਾਂ ਦੇ ਵਿੱਚ ਹਾਂ ਦਾ ਨਾਰਾ ਮਾਰ ਕੇ ਸੜਕ ਦੇ ਉੱਤੇ ਨਹੀਂ ਉਤਰੇ। ਅਸੀਂ ਮੱਥਾ ਟੇਕਦੇ ਪਏ ਆ, ਉਹ ਲੋਕ ਸਾਡੇ ਤੇ ਖੁਸ਼ ਹੁੰਦੇ ਪਏ ਨੇ ਕਿ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮੂਰਖ ਬਣਾਈ ਜਾ ਰਹੇ ਹਾਂ, ਤੇ ਉਹ ਆਪਦੇ ਤਰੀਕੇ ਦੇ ਵਿੱਚ ਸਫਲ ਵੀ ਬਹੁਤ ਤਾਦਾਦ ਦੇ ਵਿੱਚ ਹੋ ਗਏ ਨੇ। ਜੇ ਅੱਜ ਵਿਦਵਾਨ ਵਰਗ ਜੇ ਕਿਤੇ ਬੋਲਦਾ, ਪ੍ਰਚਾਰਕਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ। ਚੰਗੇ ਭਲਾ ਜੇ ਕੋਈ ਸੱਚ ਬੋਲਦਾ, ਜੇ ਤੁਹਾਡੇ ਵਰਗੇ ਵੀਰ ਕੋਈ ਕੁਛ ਕਰਨ ਦਾ ਯਤਨ ਕਰਦੇ ਪਏ ਨੇ ਤੇ ਸਰਕਾਰਾਂ ਉਹਦੇ ਵਿੱਚ ਦਖਲਅੰਦਾਜ਼ੀ ਕਰਦੇ। ਜੇ ਸੱਚ ਕੂੜ ਨਖੁੱਟੇ ਨਾਨਕਾ ਓੜਕ ਸੱਚ ਨਹੀਂ, ਅਖੀਰ ਸੱਚ ਨੇ ਰਹਿਣਾ। ਪਰ ਕੁਝ ਸਮਾਂ ਝੂਠ ਦਾ ਪਰਦਾ ਜ਼ਰੂਰ ਪਿਆ ਰਹਿੰਦਾ ਹੈ ਤੇ ਅੱਜ ਸੰਗਤ ਵੀ ਉਸ ਤਰੀਕੇ ਦੇ ਨਾਲ ਸੁਚੇਤ ਹੋ ਰਹੀ ਹੈ ਬਹੁਤ ਤਾਦਾਦ ਦੇ ਵਿੱਚ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਹੀ ਦਿੱਤਾ ਸੀ ਕਿ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਤੈ ਖੜਿਆ। ਉਹ ਜਿਹੜਾ ਸੱਚ ਦਾ ਚੰਦਰਮਾ, ਇਹ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਜਨਮ ਹੋਇਆ, ਭਾਈ ਗੁਰਦਾਸ ਸਾਹਿਬ ਜੀ ਵੀ ਆਪਣੀ ਵਾਰਾਂ ਦੇ ਵਿੱਚ ਲਿਖਦੇ ਪਏ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਜਿਹੜੀ ਧੁੰਦ ਕਾਹਦੀ ਸੀ? ਅਗਿਆਨਤਾ ਦੀ ਧੁੰਦ ਸੀ। ਤੇ ਗਿਆਨ ਕਾਹਦੇ ਨਾਲ? ਜਪਜੀ ਸਾਹਿਬ ਦੀ ਬਾਣੀ ਪੜਾਂਗੇ ਤੇ ਸਾਨੂੰ ਗਿਆਨ ਮਿਲੇਗਾ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਹਿਜ ਪਾਠ ਦੇ ਵਿੱਚ ਸਹਿਜ ਰੂਪ ਦੇ ਵਿੱਚ ਕਰਾਂਗੇ। ਅਸੀਂ ਘਰਾਂ ਦੇ ਵਿੱਚ ਸਾਨੂੰ ਹੁਣ ਪਾਠਾਂ ਦੇ ਨਾਂ ਤੇ ਵੀ ਡਰਾਇਆ ਜਾ ਰਿਹਾ। ਤੂੰ ਐਦਾਂ ਪਾਠ ਨਾ ਕਰੀ, ਲਗਾ ਮਾਤਰਾ ਗਲਤ ਹੋ ਜਾਣਗੀਆਂ ਤੇਰੀਆਂ, ਤੇ ਇਹ ਸੰਪਟ ਲਾ ਕੇ ਅਸੀਂ ਪਾਠ ਕਰਾਂਗੇ ਤੇ ਤੇਰਾ ਸੰਪਟ ਲਾਵਾਂਗੇ ਕਿਸੇ ਤਰੀਕੇ ਕੇਸੀ ਇਸ਼ਨਾਨ ਕਰਕੇ ਪਾਠ ਕਰਾਂਗੇ ਤੇ ਅਸੀਂ ਚਿੱਟੇ ਬਸਤਰ ਸੰਗੇ ਸੋਹਣੇ ਬਸਤਰ ਬਾ ਕਰਕੇ ਅਸੀਂ ਤੇਰਾ ਚੰਗੀ ਤਰੀਕੇ ਦੇ ਨਾਲ ਅਸੀਂ ਸ਼ੁੱਧ ਰੂਪ ਕਰਾਂਗੇ ਤੇ ਮੂੰਹ ਬੰਨ ਕੇ ਪਾਠ ਕਰਾਂਗੇ। ਮੂੰਹ ਬੰਨ ਹਾਂ ਸੁਣ ਨਾ ਜਾਵੇ। ਕਿਉਂ? ਬਾਣੀ ਸੁਣ ਗਈ, ਉਹਨਾਂ ਨੂੰ ਸੱਚ ਦਾ ਪਤਾ ਲੱਗ ਜਾਣਾ। ਸਾਡਾ ਪਰਦਾ ਚੁੱਕਿਆ ਜਾਣਾ, ਜਿਹੜਾ ਆਪਣੇ ਸਾਡੇ ਝੂਠ ਦਾ ਪਰਦਾ ਉੱਤੇ ਚੱਕਿਆ ਪਿਆ ਪਾਇਆ ਪਿਆ ਸੀ, ਉਹ ਬੁਰਕਾ ਸਾਡੇ ਤੇ ਕਿਵੇਂ ਚੱਕਿਆ ਜਾਵੇਗਾ? ਹੁਣ ਪ੍ਰਚਾਰਕ ਵੀਰ ਕਥਾ ਕਰਦੇ, ਕਈਆਂ ਨੂੰ ਬਹੁਤਾ ਜ਼ਿਆਦਾ ਹਜਮ ਨਹੀਂ ਹੁੰਦੀ, ਥੋੜੇ ਦਿਲ ਬਹੁਤ ਥੋੜੇ ਹੋ ਗਏ ਸਾਡੇ। ਅੱਜ ਸਮਾਂ ਇਹੋ ਜਿਹਾ ਚੱਲ ਰਿਹਾ ਹੈ ਕਿ ਸਾਨੂੰ ਗੁਰੂ ਤੇ ਗੁਰੂ ਪੰਥ ਬਾਣੀ ਤੇ ਬਾਣੀ ਦੇ ਨਾਲੋਂ ਹਰੇਕ ਤਰੀਕੇ ਦੇ ਨਾਲ ਤੋੜਿਆ ਜਾ ਰਿਹਾ। ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਇਹਨਾਂ ਨੇ ਪਿੱਛੇ ਜੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਮੂਰਤੀ ਸਾਹਮਣੇ, ਜਿਹੜੀ ਮੂਰਤੀ ਦੀ ਗੱਲ ਆ, ਇਹਨਾਂ ਨੇ ਗੁਰ ਸ਼ਬਦ ਦੇ ਨਾਲ ਹਰੇਕ ਤਰੀਕੇ ਦੇ ਨਾਲ ਇਹ ਸਰਕਾਰਾਂ, ਹਿੰਦੂ ਤਵੀ ਸਰਕਾਰ ਇਹ ਹਰੇਕ ਤਰੀਕੇ ਦੇ ਨਾਲ ਯਤਨ ਕਰ ਰਹੀ ਹੈ, ਕਿਉਂਕਿ ਉਹ ਖੁਦ ਮੂਰਤੀ ਪੂਜਕ ਹੈ। ਉਹਨਾਂ ਦੇ ਵਿੱਚ ਕ੍ਰਿਸ਼ਨ ਜੀ ਦੀ ਆਪਾਂ ਉਹਨਾਂ ਦਾ ਧਰਮ ਵੱਖਰਾ ਹੈ, ਉਹ ਜੋ ਮਰਜ਼ੀ ਕਰਨ, ਅਸੀਂ ਉਹਨਾਂ ਦੇ ਵਿੱਚ ਆਪਾਂ ਦਖਲਅੰਦਾਜ਼ੀ ਨਹੀਂ ਕਰਦੇ। ਪਰ ਉਹ ਜਦੋਂ ਇਧਰਲੇ ਬੰਨੇ ਕਿਉਂ ਦਖਲਅੰਦਾਜ਼ੀ ਕਰਦੇ ਪਏ? ਕਿਸੇ ਦਾ ਢਿੱਡ ਦੁਖਦਾ, ਇਧਰਲੇ ਬੰਨੇ ਕਿਉਂ? ਹੁਣ ਸ਼ਬਦ ਗੁਰੂ ਹੈ, ਗਿਆਨ ਉਦੋਂ ਹੀ ਪ੍ਰਕਾਸ਼ ਕਰੇਗਾ। ਹੁਣ ਪੜ੍ਹਿਆ ਲਿਖਿਆ ਵਰਗ ਹੈ,
ਹੁਣ ਉਹ ਵੀ ਜਾ ਕੇ ਉਸੇ ਮੂਰਤੀਆਂ ਨੂੰ ਮੱਥਾ ਟੇਕੀ ਜਾ ਰਿਹਾ। ਉਹਨਾਂ ਉਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਹੋ ਰਿਹਾ ਜਿੰਨਾ ਉਸ ਮੂਰਤੀ ਦਾ ਸਤਿਕਾਰ ਹੋ ਰਿਹਾ। ਹੁਣ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਨਨਾਥਪੁਰੀ ਦੇ ਵਿੱਚ ਗਏ ਆ, ਉਹ ਕਹਿੰਦੇ ਕਿਹਦੀ ਆਰਤੀ ਕਰੀ ਜਾ ਰਹੇ? ਬਿਲਕੁਲ। ਗगन में थाल रव चांद दीपक बने तारका मंडल जनक मोती धूप मले आन ले पवन चवरो करे सगल बन राए फूल अंत ज्योति। कैसी आरती हो? ਇਹ ਕਿਹੜੀ ਆਰਤੀ ਹੈ? ਤੁਸੀਂ ਕਿਹੜੀ ਝੂਠੀਆਂ ਆਰਤੀਆਂ ਦੇ ਵਿੱਚ ਪਏ ਆ? ਦੀਵੇ ਦੇ ਨਾਲ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ, ਜਿਹੜੀ ਖਲਕਤ ਸਾਰੀ ਕਾਇਨਾਤ ਹੀ ਉਹਦੀ ਆਰਤੀ ਕਰਦੀ ਪਈ ਹੈ। ਪਰ ਇਹ ਜਿਹੜੀਆਂ ਆਰਤੀਆਂ ਫਿਰ ਇਹਦੇ ਵਿੱਚ ਸਾਡੇ ਵਿੱਚ ਫਿਰ ਅੱਜ ਚੱਲ ਪਈਆਂ। ਸਾਡੇ 'ਚ ਵੀ ਦੀਵੇ ਜਗਾਏ ਜਾ ਰਹੇ। ਹਾਂ, ਦੀਵੇ ਜਗਾਏ ਜਾ ਰਹੇ। ਸਾਨੂੰ ਹਰੇਕ ਤਰੀਕੇ ਦੇ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਤੋੜਿਆ ਜਾ ਰਿਹਾ। ਇੱਥੋਂ ਤੱਕ ਕਿ ਸਾਡੇ ਮੇਨ ਜਿਨ੍ਹਾਂ ਨੂੰ ਅਸੀਂ ਇਹ ਕਹਿ ਦਿੰਦੇ ਆ ਕਿ ਇਹ ਸਾਡੇ ਤਖਤ ਸਾਹਿਬਾਨ ਨੇ, ਤਖਤ ਸਾਹਿਬਾਨਾਂ ਦੇ ਅੰਦਰ ਵੀ ਹਾਂ ਬਿਲਕੁਲ ਅੱਜ ਅਸੀਂ ਜਿਹੜੇ ਉਹ ਆਪਾਂ ਵੇਖੀਏ, ਮੈਂ ਪਿਛਲੇ ਸਮੇਂ ਵੀ ਉਸ ਤੇ ਜਾ ਕੇ ਆਇਆ, ਉੱਥੇ ਤੁਸੀਂ ਵੇਖੋਗੇ ਪ੍ਰਭਾਵ ਕਿਹਦਾ ਹੈ। ਆਪਾਂ ਆਪ ਵੀ ਕੁਝ ਨਹੀਂ ਕਰ ਸਕਦੇ, ਪ੍ਰਭਾਵ ਬੜੇ ਤਰੀਕੇ ਦੇ ਨਾਲ। ਜੇ ਪ੍ਰਧਾਨ ਬਣ ਕੇ ਆਉਂਦਾ ਪਿਆ ਕੋਈ, ਤੇ ਪ੍ਰਧਾਨ ਵੇਖੋ ਕਿੱਥੋਂ ਬਣ ਕੇ ਆਉਂਦਾ ਪਿਆ। ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਉੱਥੇ ਕਿ ਪ੍ਰਧਾਨ ਆਉਣਾ ਕਿੱਥੋਂ ਆ। ਹਾਂ, ਚੇਅਰਮੈਨ ਬੋਰਡ ਦਾ ਜਿਹੜਾ ਚੇਅਰਮੈਨ ਹੁਣ ਇਧਰਲੇ ਬੰਨੇ ਆ, ਇੱਕ ਤਖਤ ਬਿਹਾਰ ਦੇ ਵਿੱਚ ਵੀ ਆ, ਉਹਦਾ ਆਪਾਂ ਵੇਖਿਆ ਜਾਵੇ ਉਹਦਾ ਕੀ ਵਜੂਦ ਹੈ। ਐਡਾ ਤਗੜਾ ਤਖਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਭੀਖਣ ਸ਼ਾਹ ਜੀ ਜਾਂਦੇ ਪਏ ਨੇ, ਉੱਥੋਂ ਉਹਨਾਂ ਨੂੰ ਗਿਆਨ ਮਿਲਦਾ ਪਿਆ ਹੈ। ਉੱਥੇ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਉੱਥੇ ਪ੍ਰਕਾਸ਼ ਹੁੰਦਾ ਪਿਆ। ਉਸ ਪ੍ਰਕਾਸ਼ ਨੂੰ ਫਿਰ ਇਹ ਨੱਪਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਜੀਵਨ ਦੇ ਉੱਤੇ ਕਿੰਤੂ ਪਰੰਤੂ ਇਸੇ ਤਰੀਕੇ ਦੇ ਨਾਲ ਲਾਈ ਜਾ ਰਹੇ ਕਿ ਇਹਨਾਂ ਨੂੰ ਹਿੰਦੂ ਤਾਂ ਵੀ ਹੁਣ 350 ਸਾਲਾਂ ਇਹ ਮਨਾ ਰਹੇ ਨੇ। ਉਹ ਕਿਹੜੇ ਤਰੀਕੇ ਦੇ ਨਾਲ ਮਨਾ ਰਹੇ ਨੇ? ਉਹ ਉੱਥੇ ਤਖਤ ਦੇ ਵਿੱਚ ਇੱਕ ਹਿਸਾਬ ਨਾਲ ਚੌਥੀ ਸ਼ਤਾਬਦੀਆਂ ਮਨਾਈਆਂ ਜਾਂਦੀਆਂ, ਅੱਧੀ ਤੇ ਕਦੀ ਵੀ ਨਹੀਂ ਮਨਾਈ ਗਈ, ਹਜੇ ਤੱਕ ਅਸੀਂ ਵੇਖਿਆ ਤਾਂ ਨਹੀਂ। ਇਹ ਤਰੀਕੇ ਨਾਲ ਇਹ ਚੱਲ ਪਈਆਂ ਨੇ। ਇਹ 100 ਕਰੋੜ ਰੁਪਇਆ ਜਿਹੜਾ ਦਿੱਤਾ ਜਾ ਰਿਹਾ ਹੈ, ਇਹ ਸਾਡੇ ਉੱਤੇ ਹੀ ਸਾਨੂੰ ਹਰੇਕ ਤਰੀਕੇ ਦੇ ਨਾਲ ਅਗਿਆਨਤਾ ਦੇ ਵਿੱਚ ਫਸਾਉਣ ਦਾ ਕਰਕੇ ਇਹ ਖਰਚ ਕੀਤਾ ਜਾਵੇਗਾ। ਇਹ ਤੁਸੀਂ ਵੇਖ ਲਿਓ, ਪਹਿਲਾਂ ਕਿਤੇ ਸਰਕਾਰ ਕੀ ਅਸੀਂ ਬਹੁਤ ਜ਼ਿਆਦਾ ਸਿੱਖਾਂ ਦੇ ਭਾਈਵਾਲ ਆ, ਇਸ ਕਰਕੇ ਸਾਨੂੰ ਹਰੇਕ ਤਰੀਕੇ ਦੇ ਨਾਲ ਇਹ ਸਾਨੂੰ ਦਰਸਾਇਆ। ਪਰ ਵਿੱਚੋਂ ਛੁਰੀ ਕਿਹੜੀ ਹੈ? ਵਿੱਚੋਂ ਕਿਹੜੀ ਦਾਤਰੀ ਫਿਰ ਰਹੀ ਹੈ? ਦੰਦਾ ਕਿਹੜਾ ਹੈ? ਇਹਨਾਂ ਦੇ ਕੋਲ ਇੱਕ ਚੱਕਰ ਫੜਿਆ ਹੋਇਆ ਜਿਹੜਾ 4 ਛਪੇਰੇ ਦੰਦੇ ਲੱਗੇ ਪਏ, ਉਹ ਵੱਢਣ ਦਾ ਹਰੇਕ ਤਰੀਕੇ ਦੇ ਨਾਲ ਯਤਨ ਕਰ ਰਹੇ ਹਨ। ਠੀਕ ਹੈ ਜੀ। ਉਹ ਯਤਨ ਸਾਡਾ ਤਕਰੀਬਨ ਉਹ ਆਪਦੇ ਯਤਨ ਦੇ ਵਿੱਚ ਬਹੁਤਾ ਤਾਦਾਦ ਦੇ ਵਿੱਚ ਸਫਲ ਵੀ ਹੋ ਰਹੇ ਨੇ। ਠੀਕ ਹੈ ਜੀ। ਜਿਵੇਂ ਦਰਸ਼ਕਾਂ ਨੂੰ ਕਾਫੀ ਦੇਰ ਤੋਂ ਤੁਸੀਂ ਸੁਣ ਰਹੇ ਹੋ ਕਿ ਕਿਵੇਂ ਦੇਹਧਾਰੀ ਗੁਰੂ ਡੰਮ ਨੂੰ ਫੇਰ ਪ੍ਰਚਾਰਿਆ ਜਾ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ ਬਣਾ ਕੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਵੀ ਇੱਕ ਦੇਹ ਰੂਪ ਦੇ ਵਿੱਚ ਸੀ, ਤੁਸੀਂ ਇਹਨਾਂ ਨੂੰ ਐਵੇਂ ਮੰਨੋ। ਤੇ ਮੈਨੂੰ ਇੱਕ ਵਿਦਵਾਨ ਦੀ ਗੱਲ ਯਾਦ ਆ ਗਈ, ਉਹ ਕਹਿੰਦਾ ਕਿ ਜਿਹੜਾ ਬੰਦਾ ਤੁਹਾਨੂੰ ਕਿਸੇ ਕੰਮ ਤੋਂ ਰੋਕ ਕੇ ਗਿਆ ਉਸ ਨੂੰ ਹੀ ਉਹ ਕੰਮ ਬਣਾ ਦਿਓ। ਜਿਵੇਂ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਕਹਿ ਕੇ ਗਏ ਕਿ ਮੂਰਤੀ ਪੂਜਾ ਗਲਤ ਹੈ, ਕਿਉਂ ਨਾ ਆਵੇ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣਾ ਦਿੱਤੀ। ਐਵੇਂ ਬੁੱਧ ਧਰਮ ਨਾਲ ਹੋਇਆ, ਐਵੇਂ ਜੈਨੀਆਂ ਨਾਲ ਹੋਇਆ, ਸਭ ਨਾਲ ਐਵੇਂ ਹੁੰਦੀ ਆਈ ਹੈ ਤੇ ਸਿੱਖਾਂ ਨਾਲ ਵੀ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣਾ ਕੇ ਐਵੇਂ ਕੀਤਾ। ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਜ਼ੋਰ ਲਾ ਕੇ ਵੇਖ ਲਿਆ ਕਿ ਹਿੰਦੂ ਦਾ ਅੰਗ ਨੇ ਸਿੱਖ। ਹਾਂ, ਬਹੁਤ ਇਹਨਾਂ ਨੇ ਜ਼ੋਰ ਲਾ ਕੇ ਵੇਖ ਲਿਆ, ਸਿੱਖਾਂ ਦੇ ਉੱਤੇ ਇਹਨਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਹੋਇਆ। ਹੁਣ ਇਹਨਾਂ ਨੇ ਇੱਕ ਨਵਾਂ ਤਰੀਕਾ ਬਣਾਇਆ ਜਿਹੜਾ ਬੁੱਧ ਧਰਮ ਦੇ ਵਿੱਚੋਂ ਲਿਆ ਕਰਕੇ ਇਹਨਾਂ ਨੇ ਤਰੀਕਾ ਕਿ ਜਿਵੇਂ ਉਹ ਤਰੀਕੇ ਦੇ ਨਾਲ 5 ਭਿਕਸ਼ੂਆਂ ਵਾਲਾ ਪਿਛਲੇ ਸਮੇਂ ਦੇ ਵਿੱਚ ਹਮਲਾ ਵੀ ਉਸ ਬੀਬੀ ਨੇ ਜਿਹੜਾ ਕੀਤਾ ਸੀ, ਉਹਦਾ ਜਵਾਬ ਵੀ ਕੁਝ ਪ੍ਰਚਾਰਕਾਂ ਨੇ ਸੁਚੱਜਿਆਂ ਨੇ ਦੇ ਕੇ ਆਪਣੀ ਕੋਸ਼ਿਸ਼ ਕੀਤੀ, ਉਹਨੇ ਮਾਫੀ ਵੀ ਮੰਗੀ। ਪਰ ਉਹ ਕਿਉਂ ਉਹ ਵਿੱਚੋਂ ਹੁਣ ਸਿੱਧੇ ਤੌਰ ਤੇ ਆਪਣੇ ਨਾਲ ਹੁਣ ਨਹੀਂ ਲੈਣਾ ਚਾਹੁੰਦੇ, ਉਹ ਪੁੱਠੇ ਤਰੀਕੇ ਦੇ ਨਾਲ ਹੁਣ ਚੱਲਣਾ ਚਾਹੁੰਦੇ, ਦੂਸਰੇ ਧਰਮ ਦੇ ਵਿੱਚ ਨਹੀਂ ਹੋਣਾ ਚਾਹੁੰਦੇ। ਉਹ ਹੁਣ ਹੋਰ ਤਰੀਕੇ ਕਈ ਤਰ੍ਹਾਂ ਦੇ, ਇੱਕ ਯਤਨ ਨਹੀਂ। ਹੁਣ ਡੇਰਾ 1200 ਤੋਂ ਕਰੀਬ ਉੱਪਰ ਪਿੰਡ, 12000 ਦੇ ਕਰੀਬ 12500 ਦੇ ਕਰੀਬ ਪਿੰਡ ਨੇ ਤੇ 13000 ਤੋਂ ਉੱਪਰ ਡੇਰਾ ਹੈ ਪੰਜਾਬ ਦੇ ਵਿੱਚ। ਤਾਂ 2-2 3-3 ਡੇਰੇ ਹੋਏ। ਹਾਂ, 3-3 ਡੇਰੇ। ਹੁਣ ਪਿੰਡ ਦੇ ਵਿੱਚ ਪੁੱਛਾਂ ਦੇਣ ਵਾਲੇ ਵੀ ਬਹੁਤ ਜ਼ਿਆਦਾ ਜੰਮ ਪਏ ਨੇ, 3-3 4-4 ਆਮ ਹੀ ਮੜੀਆਂ ਜਗ੍ਹਾਵਾਂ ਦੇ। ਹੁਣ ਜਿੱਥੋਂ ਗੁਰੂ ਸਾਹਿਬ ਜੀ ਨੇ ਰੋਕਿਆ ਉਥੋਂ ਹੁਣ ਜੇ ਕਿਸੇ ਬਾਬੇ ਨੇ ਮਸਾਨ ਤੇ ਕਬਜ਼ਾ ਕਰਨਾ ਹੈ, 25 ਕਿੱਲਿਆਂ ਦੇ ਇਹਨਾਂ ਦੇ ਜ਼ਮੀਨਾਂ ਦੇ ਕਬਜ਼ੇ ਕੀਤੇ ਹੋਏ ਨੇ ਇਹਨਾਂ ਨੇ, ਉਹ ਜਗ੍ਹਾ ਢਾਉਣੀ ਵੀ ਨਹੀਂ। ਪਿੱਛੇ ਤਾਕਤ ਕਿਹੜੀ ਚੱਲ ਰਹੀ ਹੈ ਜਿਹੜੀ ਉਹਨੂੰ ਢਾਉਣੀ ਨਹੀਂ। ਹੁਣ ਉਹ ਜਗ੍ਹਾ ਕਿਹੜੀ ਹੈ? ਪਿਛਲੇ ਸਮੇਂ ਜੇ ਪੰਜਾਬ ਦਾ ਪਾਕਿਸਤਾਨ ਦਾ ਮੁੱਖ ਮੰਤਰੀ ਆਉਂਦਾ, ਕਹਿੰਦਾ ਉਹ ਕਿੱਥੇ ਮੇਲਾ ਕਿੱਥੇ ਲੱਗਾ ਪਿਆ, ਇੱਥੇ ਮਾਝੀ ਧਰਤੀ ਹੈ, ਮਜੀਠੀ ਉਹਨਾਂ ਨੂੰ ਵੀ ਪਤਾ, ਸਾਰੇ ਜਾਣਿਆਂ ਨੂੰ, ਇਹ ਵੱਡੇ ਵੱਡੇ ਮੰਤਰੀਆਂ ਨੂੰ। ਉਹਨੇ ਜਦੋਂ ਇਹ ਗੱਲ ਪੁੱਛੀ ਕਿ ਤੁਸੀਂ ਇਹ ਜਗ੍ਹਾ ਤੇ ਇਹ ਮੇਲਾ ਕਾਹਦਾ ਲੱਗਿਆ ਪਿਆ, ਉਹ ਪਿੰਡ ਵਾਲਿਆਂ ਨੂੰ ਜਦੋਂ ਪੁੱਛੀ, ਉਹ ਕਹਿੰਦੇ ਕਿ ਇਹ ਮੇਲਾ ਲੱਗਾ ਪਿਆ ਕਿ ਉਹ ਫਲਾਣੇ ਬੰਦੇ ਦੀ ਜਗ੍ਹਾ ਹੈ, ਪੀਰ ਦੀ ਜਗ੍ਹਾ ਹੈ। ਉਹ ਕਹਿੰਦਾ ਇਹਨੇ ਤੇ ਮਾੜਾ ਕੋ ਕਰਮ ਕੀਤਾ ਸੀ, ਇਹ ਸਾਡੇ ਚਾਚੇ ਦਾ ਪੁੱਤ ਸੀ, ਇਹ ਚ ਸਾਡਾ ਚਾਚਾ ਸੀ ਤੇ ਇਹਨੇ ਮਤਲਬ ਮਾੜਾ ਕੋ ਕਰਮ ਕੀਤਾ ਸੀ ਤੇ ਇਹਨੂੰ ਅਸੀਂ ਵੱਖਰੇ ਅਸੀਂ ਆਪਦੇ ਵਿੱਚ ਨਹੀਂ ਦੱਬਿਆ, ਇਹਨੂੰ ਪਰਾਂ ਦੱਬਿਆ। ਤੇ ਸਾਡੇ ਵੇਖੋ ਮੂਰਖ ਲੋਕ ਫਿਰ ਵੀ ਉਸ ਤਰੀਕੇ ਨਾਲ ਕਿੱਧਰਲੇ ਬੰਨੇ ਸਾਨੂੰ ਹਰੇਕ ਤਰੀਕੇ ਦੇ ਨਾਲ ਇਸੇ ਤਰ੍ਹਾਂ ਲਾਇਆ ਜਾ ਰਿਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੋੜ ਕੇ ਹੁਣ ਵੇਖੋ ਨਵੇਂ ਆਪਣੇ ਵਿੱਚ ਪਾਏ ਜਾ ਰਹੇ ਨੇ ਦੁਬਧਾਵਾਂ, ਦੇਹਧਾਰੀ ਤੇ ਦੁਬਧਾਵਾਂ ਪਾਈਆਂ ਜਾ ਰਹੀਆਂ। ਕਿ ਹੁਣ ਇਹ ਜੇ ਤੁਸੀਂ ਆਉਣ ਵਾਲਾ ਸਮਾਂ ਵੇਖੋਗੇ ਸਾਡੇ ਲਈ ਬੜਾ ਘਾਤਕ ਹੈ।
ਜੇ ਡੇਰਾਵਾਦ ਹੈ ਕਿ 94 ਦੇ ਵਿੱਚ ਨਿਰੰਕਾਰੀ ਆਪਦੇ ਆਪ ਬਣ ਕੇ ਬਹਿ ਗਿਆ, ਇੱਕ ਬੜਾ ਵੱਡਾ ਡੇਰਾ ਹੈ ਜਿਹਦਾ ਰੰਗ ਲਾਲ ਹੈ, ਆਪਦਾ ਕੀਤਾ ਪਿਆ, ਵੱਖਰੀ ਪਛਾਣ ਬਣਾਈ ਪਈ ਹੈ ਉਹਨੇ। ਉਹ ਆਪਦੇ ਆਪ ਨੂੰ ਬੜਾ ਤਕੜਾ ਹਲੀਮੀ ਦੱਸਦਾ ਪਿਆ ਕਿ ਮੈਂ ਉਹਨੂੰ ਆਪ ਰੋਗ ਕੈਂਸਰ ਦਾ ਅਮਰੀਕਾ ਤੋਂ ਠੀਕ ਹੋ ਰਿਹਾ। ਉਹਦੀ ਕੇਸ ਵੀ ਝੜ ਗਈ ਸੀ। ਪਿਛਲੇ ਸਮੇਂ ਦਰਬਾਰ ਸਾਹਿਬ ਵੀ ਉਹ ਆਇਆ, ਜੀ ਆਇਆਂ ਨੂੰ ਜਿਹੜਾ ਆਉਂਦਾ ਹੈ, ਕੋਈ ਵੀ ਆਉਂਦਾ, ਪਰ ਲੋਕਾਂ ਨੂੰ ਕਾਹਦਾ ਭਰਮ ਭੁਲੇਖੇ ਦੇ ਵਿੱਚ ਪਾਇਆ, ਜਿਹੜਾ ਆਪ ਹੀ ਠੀਕ ਨਹੀਂ ਉਹ ਦੂਸਰਿਆਂ ਨੂੰ ਕੀ ਠੀਕ ਕਰੇਗਾ। ਹੁਣ ਦੂਸਰੇ ਬੰਨੇ ਆਪਾਂ ਵੇਖ ਲਈਏ ਕਿ ਡੇਰਾ ਇੱਕ ਬੜਾ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਨਹੀਂ ਲਾਏ, ਉਹਨਾਂ ਦੀ ਕਿਹੜੀ ਇਹੋ ਜੀ ਗੁਰੂ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਉਲਟ ਜਾ ਰਹੇ ਆ। ਗੁਰੂ ਸਾਹਿਬ ਦੋ ਲਾ ਰਹੇ ਨੇ, ਦੋ ਲਾ ਰਹੇ ਨੇ, ਤੇ ਉਹ ਕਹਿੰਦੇ ਅਸੀਂ ਇੱਕ ਵੀ ਨਹੀਂ ਲਾਉਣਾ। ਸਾਡੀ ਜਿਹੜੀ ਬੰਦਗੀ ਹੈ ਉਹ ਸ਼ਕਤੀ ਹੈ। ਹੁਣ ਕੀ ਗੱਲ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਕੋਈ ਸ਼ਕਤੀ ਨਹੀਂ ਹੈਗੀ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਮੰਨਦੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਪਰ ਅਸੀਂ ਕਰਦੇ ਕੁਛ ਹੋਰ ਪਏ, ਸਿਧਾਂਤ ਨਹੀਂ ਮੰਨਣਾ, ਸਿਧਾਂਤ ਨਹੀਂ ਮੰਨਣਾ। ਉਹਨਾਂ ਦਾ ਕਾਰਨ ਹੀ ਹੈ ਹੁਣ ਕੁਛ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਸਾਨੂੰ ਇਸ ਤਰੀਕੇ ਦੇ ਨਾਲ 13 ਮੰਜ਼ਿਲੇ ਗੁਰਦੁਆਰੇ ਬਣ ਗਏ। ਹੁਣ ਉਹਨਾਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਫੋਟੋਆਂ ਬਣ ਗਈਆਂ। ਫੋਟੋਆਂ ਲਾ ਕੇ ਅਸੀਂ ਉਸ ਫੋਟੋਆਂ ਦੇ ਪੁਜਾਰੀ ਬਣ ਜਾਈਏ। ਘਰਾਂ ਦੇ ਵਿੱਚ ਫੋਟੋਆਂ, ਇਹ ਜੀ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਇਹ ਫੋਟੋ ਆ ਗਈ, ਇਹ ਫੋਟੋ ਆ ਗਈ। ਫਿਰ ਉਸ ਫੋਟੋ ਦੀ ਮੂਰਤੀ ਆ ਗਈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਇਹ ਮੂਰਤੀ ਸਥਾਪਿਤ ਹੋ ਜਾਊਗੀ ਜੇ ਅਸੀਂ ਦੂਸਰਾ ਮਾਰਾ ਜਾਗਰੂਕ ਨਾ ਹੋਏ। ਇਹ ਪੜ੍ਹਿਆ ਲਿਖਿਆ ਤਬਕਾ ਵੀ ਇਸ ਚੀਜ਼ ਦੇ ਵਿੱਚੋਂ ਬਚ ਨਹੀਂ ਸਕਿਆ, ਉਹਨਾਂ ਦੇ ਕਲਬੇ ਦੇ ਵਿੱਚ ਆਇਆ ਪਿਆ ਜੀ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਵਾਰ ਮੇਰੇ ਹੱਥ ਵਿੱਚ ਇੱਕ ਵਿਦਵਾਨ ਦੀ ਕਿਤਾਬ ਆਈ ਤੇ ਉਸ ਵਿਦਵਾਨ ਨੇ ਬੜਾ ਕਮਾਲ ਦਾ ਇੱਕ ਵਿਊ ਦਿੱਤਾ। ਜਿਵੇਂ ਭਾਈ ਸਾਹਿਬ ਨੇ ਦੱਸਿਆ, ਭਾਈ ਕਮਲਜੀਤ ਸਿੰਘ ਜੀ ਨੇ, ਕਿ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਤੇ ਉਹਨੇ ਆਪਣੀ ਤਸਵੀਰ ਬਣਾ ਦਿੱਤੀ। ਤੇ ਉਸ ਵਿਦਵਾਨ ਨੇ ਕਿਹਾ ਕਿ ਬਾਬਾ ਆਨੰਦ ਸਿੰਘ ਜੀ, ਜਿਨ੍ਹਾਂ ਦੇ ਨਾਂ ਲੈ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਬਾਬਾ ਆਨੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਵਾਏ ਨੇ, ਤੇ ਬਾਬਾ ਆਨੰਦ ਸਿੰਘ ਨੇ ਉਹਨੂੰ ਕਿਹਾ ਕਿ ਤੂੰ ਰਾਤ ਵੇਲੇ ਆਈ, ਮੈਂ ਤੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਵਾਂਗਾ। ਉਹ ਰਾਈਟਰ ਦੀ ਕਿਤਾਬ ਦੇ ਵਿੱਚ ਲਿਖਿਆ ਹੈ। ਉਹ ਕਿਤਾਬ ਦਾ ਨਾਮ ਹੈ ਬੋਲੇ ਸਾਚ ਮਿਥਿਆ ਨਹੀਂ ਰਾਈ। ਉਸ ਕਿਤਾਬ ਦੇ ਵਿੱਚ ਉਹਨੇ ਦੱਸਿਆ ਕਿ ਬਾਬਾ ਆਨੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਕੇ ਕਿਹਾ ਇਹ ਗੁਰੂ ਨਾਨਕ ਸਾਹਿਬ ਨੇ। ਭਾਵ ਕਿ ਸਿੱਧਾ ਹੈ ਕਿ ਬਾਬਾ ਆਨੰਦ ਸਿੰਘ ਦਾ ਨਾਮ ਵਰਤ ਕੇ ਇਹਨਾਂ ਲੋਕਾਂ ਨੇ ਆਪਣੀਆਂ ਫੋਟੋਆਂ ਜਿਹੜੀਆਂ ਸੰਗਤਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਪਰ ਕਰਕੇ ਲਾਈਆਂ ਨੇ। ਇਹ ਇੱਕ ਤਰੀਕੇ ਨਾਲ ਸਾਡਾ ਭਗਵਾਂ ਕਰਨ, ਗੁਰਮਤਿ ਰਸਤੇ ਥਾਣੀ ਕੀਤਾ ਜਾ ਰਿਹਾ ਹੈ। ਭਾਈ ਕਮਲਜੀਤ ਸਿੰਘ ਜੀ, ਆਪ ਜੀ ਦੇ ਬਹੁਤ ਕਮਾਲ ਦੇ ਵਿਚਾਰ ਨੇ ਤੇ ਸਾਡੀਆਂ ਸੰਗਤਾਂ ਨੂੰ, ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਿਆ ਕਿ ਕਿਵੇਂ ਪੰਜਾਬ ਦੇ ਅੰਦਰ ਇਹ ਡੇਰਾਵਾਦ ਨੇ ਕਿੰਨਾ ਨੁਕਸਾਨ ਪਹੁੰਚਾਇਆ ਅਤੇ ਸਰੀਰ ਨੂੰ ਰੱਬ ਮੰਨਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਸਟੂਡੀਓ ਵਿੱਚ ਆਪ ਜੀ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ